व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पाकिस्तान वालों पिछले लगभग 5 हफ्तियां तो चल रहे ईरान क्राइसिस ਨੂੰ ਜੰਗਬੰਦੀ ਰਾਹੀਂ ਰੋਕਿਆ ਜਾਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸੋ ਇਸ ਨਾਲ ਪਾਕਿਸਤਾਨ ਦਾ ਰੁਤਬਾ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਬਹੁਤ ਵਧਿਆ ਔਰ ਭਾਰਤ ਦੇ ਮੂੰਹ ਤੇ ਇੱਕ करारी जड़ी है और चपेड़ बची है। सो इस बारे आप गलबात करने जा रहे हैं। सो असं चाहांगे कि तुम इस तरह बड़े रहना देखने सुन लिया लिखन नहीं तो सब का बहुत बहुत धन्यवाद जी। डॉक्टर साहब की कहना चाहोगे? देखो करते हथ वड्याइयां जिस भावे तिस दे कि किनू वड्याई देनी है, किस दा रुतबा उच्चा करना है, ये करते कोल है, क्रिएटर कोल है, रब कोल है, रबुल आलमीन कोल है जी। और कई बार कई ਜਿਹੜੇ ਅਸਮਾਨ ਤੇ ਚੜੇ ਹੁੰਦੇ ਨੇ ਉਹਨਾਂ ਨੂੰ ਰੱਬ ਜਿਹੜਾ ਐ ਜ਼ਮੀਨ ਤੇ ਪਟਕ ਕੇ ਮਾਰਦਾ ਹੈ ਕਿ ਵੀ ਉਹਦੀ ਆਵਾਜ਼ ਵੀ ਨਹੀਂ ਨਿਕਲਦੀ ਹੈ। ਤੇ ਕਈ ਵਾਰ ਜਿਹੜਾ ਉਹ ਜਿਹੜੇ ਧਰਤੀ ਤੇ ਹੁੰਦੇ ਨੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਕਿ ਉਹ ਧਰਤੀ ਵਾਲਿਆਂ ਨੂੰ ਚੁੱਕ ਕੇ ਅਸਮਾਨ ਤੇ ਲੈ ਜਾਂਦਾ। ਮੈਂ ਸਮਝਦਾ ਕਿ ਜਦੋਂ ਲਗਭਗ 80 ਸਾਲ ਪਹਿਲਾਂ ਪਾਕਿਸਤਾਨ ਹੋਂਦ ਦੇ ਵਿੱਚ ਆਇਆ, ਮੰਗ 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਜਿਹੜੀ ਹੁੰਦੀ ਹੈ ਉਸ ਦੇ ਨਾਲ ਸਾਹਮਣੇ ਆਉਂਦੀ ਹੈ ਔਰ ਵਿਦਨ 7 ਇਅਰਸ ਉਹ ਇੱਕ ਹਕੀਕਤ ਬਣਦਾ ਔਰ ਬਹੁਤ ਸਾਰੇ ਭਾਰਤ ਦੇ ਜਿਹੜੇ ਹਿੰਦੂ ਤੋਂ ਵੀ ਉਸ ਪੀਰੀਅਡ ਦੇ ਬ੍ਰਾਹਮਣਵਾਦੀ ਲੋਕ ਸੀ ਉਹਨਾਂ ਨੂੰ ਇਹ ਲੱਗਦਾ ਸੀ ਔਰ ਜਿਵੇਂ ਉਹਨਾਂ ਨੇ ਪਾਕਿਸਤਾਨ ਦਾ ਗਲਾ ਵੀ ਘੁੱਟਿਆ, ਜਿਹੜੇ ਸਾਂਝੇ ਅਸੈਟ ਵੰਡੇ ਜਾਣੇ ਸੀ ਉਹਦੇ 'ਚ 9 ਕਰੋੜ ਕੇ ਕਿੰਨਾ ਜਿਹੜਾ ਰੁਪਈਆ ਦੇਣਾ ਸੀ ਉਹ ਵੀ ਰੋਕ ਲਿਆ ਕਿਉਂਕਿ ਕਸ਼ਮੀਰ ਦੇ ਵਿੱਚ ਜਦੋਂ ਤਕਰਾਰ ਸ਼ੁਰੂ ਹੋਇਆ ਪਟੇਲ ਨੇ ਔਰ ਨਹਿਰੂ ਨੇ ਸ਼ੈਤਾਨੀ ਕੀਤੀ। ਉਹਨਾਂ ਨੇ ਕਿਹਾ ਕਿਉਂਕਿ ਉਹ ਤਾਂ ਕਾਮਨ 'ਚੋਂ ਤੁਹਾਡੀ ਜਿਵੇਂ ਭਰਾਵਾਂ ਦੀ ਵੰਡ ਹੁੰਦੀ ਹੈ ਵੀ ਤੁਹਾਡੇ ਹਿੱਸੇ ਕਿਹੜਾ ਖੱਤਾ ਆਇਆ ਅਤੇ ਤੁਹਾਡੇ ਹਿੱਸੇ ਕਿਹੜੀ ਜ਼ਮੀਨ ਆਈ ਅਤੇ ਕਿਹੜਾ ਘਰ ਆਇਆ, ਉਹ ਰੋਕਿਆ। ਪਾਣੀ ਦੇ ਮੁੱਦੇ 'ਤੇ ਟਕਰਾ ਔਰ ਬਹੁਤ ਸਾਰੇ ਇਹਨਾਂ ਜਿਹੜੇ ਵੱਡੇ ਹਿੰਦੂ ਲੀਡਰ ਸੀ ਉਸ ਵੇਲੇ ਦੇ ਸਮੇਤ ਨਹਿਰੂ ਪਟੇਲ ਦੇ ਉਹ ਸੋਚਦੇ ਸੀ ਕਿ ਪਾਕਿਸਤਾਨ ਜਿਹੜਾ ਹੈ ਇਹ ਵਾਇਬਲ ਹੀ ਨਹੀਂ ਹੈ। ਇਹਨਾਂ ਨੇ ਜਿਹੜਾ ਹੋਰ 10-15 ਸਾਲ ਖੱਜਲ ਖੁਆਰੀ ਹੋ ਕੇ ਤੇ ਇਹਨਾਂ ਨੇ ਹੀ ਤਰਲੇ ਕਰਨੇ ਨੇ ਵੀ ਸਾਨੂੰ ਨਾਲ ਰਲਾ ਲਓ। ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦੇ ਜਿਹੜਾ ਇਨੀਸ਼ੀਅਲ ਸਫ਼ਰ ਹੈ ਇੱਕ ਸਟੇਜ ਦੇ ਉੱਤੇ ਉਹਨਾਂ ਕੋਲ ਇੰਨੇ ਰਿਸੋਰਸ ਵੀ ਨਹੀਂ ਸੀ ਕਿ ਵੀ ਦਫ਼ਤਰਾਂ ਦੇ ਵਿੱਚ ਪੈਨ ਇਸਤੇਮਾਲ ਨਹੀਂ ਸੀ ਹੁੰਦੇ, ਇੱਕ ਅੱਧਾ ਰੱਖਿਆ ਹੁੰਦਾ ਸੀ ਉਹਨਾਂ ਨੇ ਕਿ ਜਾ ਕੇ ਕੰਡੇ ਇਕੱਠੇ ਕਰਕੇ ਲਿਆਓ, ਉਹਨਾਂ ਦੇ ਨਾਲ ਤੁਸੀਂ ਕਾਗਜ਼ ਜਿਹੜੇ ਆ ਉਹ ਨੱਥੀ ਕਰ ਦਿਓ। ਔਰ ਜਾਂ ਕੁਛ ਜਿਹੜੇ ਵੱਡੇ ਪਾਰਸੀ ਸੀ ਉਹਨਾਂ ਨੇ ਜਿਹੜੀ ਆ ਉਹ ਮਨੀ ਇਨੀਸ਼ੀਅਲੀ ਲੋਨ ਕੀਤੀ ਔਰ ਬਿਗਨਿੰਗ। ਹੁਣ ਇਹਨਾਂ 80 ਸਾਲਾਂ ਦੇ ਵਿੱਚ ਇਹਦੇ ਬਾਵਜੂਦ ਕਿ ਭਾਰਤ ਨੇ ਅੱਡ-ਅੱਡ ਤਰੀਕਿਆਂ ਦੇ 1971 'ਚ ਤਾਂ ਉਹਦੇ 2 ਹਿੱਸੇ ਕਰਤੇ ਪਾਕਿਸਤਾਨ ਦੇ, ਕਿਵੇਂ ਦਹਿਸ਼ਤਗਰਦੀ ਪਾਕਿਸਤਾਨ ਦੇ ਵਿੱਚ ਲਿਆਂਦੀ, ਕਿਵੇਂ ਜਿਹੜਾ ਕਸ਼ਮੀਰ ਦਾ ਮੁੱਦਾ ਜਿਹੜਾ ਖੁਦ ਨਹਿਰੂ ਲੈ ਕੇ ਗਿਆ UN ਸਿਕਿਉਰਿਟੀ ਕਾਉਂਸਲ 'ਚ ਔਰ 14-15 ਰੈਜ਼ੋਲੂਸ਼ਨ ਨੇ ਕਿ ਭਾਈ ਪਲੇਬਸਾਈਡ ਕਰਾਓ, ਉੱਥੇ ਲੋਕਾਂ ਤੋਂ ਪੁੱਛੋ ਜਿਹੜੀ ਹੈ ਉਹ ਰਾਏ ਸ਼ੁਮਾਰੀ, ਪਰ ਉਹਦੇ ਨੇੜੇ ਤੇੜੇ ਨੇ। ਇਹਦੇ ਉਲਟ ਉਹਨਾਂ ਨੇ ਈਵਨ ਪਾਕਿਸਤਾਨ ਨੂੰ ਜਿੱਥੇ ਇੱਕ ਪਾਸੇ ਹਰ ਹਿੰਦੁਸਤਾਨੀ ਦੇ ਦਿਲੋਂ ਦਿਮਾਗ ਦੇ ਵਿੱਚ ਨਫ਼ਰਤ ਭਰੀ, ਉੱਥੇ ਨਾਲ ਦੀ ਨਾਲ ਉਹਨੂੰ ਦਹਿਸ਼ਤਗਰਦੀ ਨਾਲ ਜੋੜ, ਫੇਲਡ ਸਟੇਟ, ਇਕਨੋਮਿਕਲੀ ਫੇਲਡ ਸਟੇਟ, ਮੰਗਤਿਆਂ ਦੀ ਸਟੇਟ, ਪਤਾ ਨਹੀਂ ਕੀ ਜਿਹੜਾ ਅੱਜ ਤੱਕ ਵੀ ਆ। ਹੁਣ ਵੀ ਜਦੋਂ ਕਿ ਇਹਨੇ ਰਾਜਨਾਥ ਸਿੰਘ ਨੇ 3-4 ਦਿਨ ਪਹਿਲਾਂ ਕਿਹਾ ਸੀ ਕਿ ਜੀ ਅਸੀਂ ਅਜੇ ਆਪਰੇਸ਼ਨ ਸੰਦੂਰ ਜਿਹੜਾ ਉਹ ਸਸਪੈਂਡ ਕੀਤਾ, ਖ਼ਤਮ ਨਹੀਂ ਕੀਤਾ ਔਰ ਅਸੀਂ ਜਿਹੜਾ ਉਹ ਪਾਕਿਸਤਾਨ ਨੂੰ ਜਿਹੜਾ ਉਹ ਸਬਕ ਸਿਖਾ ਦਿਆਂਗੇ ਜੇ ਹੁਣ ਕੋਈ ਫਾਲਸ ਫਲੈਗ ਕੀਤਾ ਜਾਂ ਦੂਜਾ। ਉਹਦੇ ਜਵਾਬ 'ਚ ਉਹਨਾਂ ਨੇ ਡਿਫੈਂਸ ਮਿਨਿਸਟਰ ਜਿਹੜੇ ਮਿਸਟਰ ਆਸਫ ਉਹਨਾਂ ਨੇ ਕੱਲ੍ਹ ਸਟੇਟਮੈਂਟ ਦਿੱਤੀ, ਅਸੀਂ ਡਿਸਕਸ ਕੀਤੇ ਸੀ। ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਹੁਣ ਅੱਗੇ ਵਾਂਗੂ ਤੁਸੀਂ ਫਾਲਸ ਫਲੈਗ ਕਰਕੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਕਲਕੱਤੇ ਤੱਕ ਪਹੁੰਚ ਜਾਵਾਂਗੇ, ਵੀ ਉੱਥੋਂ ਤੱਕ ਅਸੀਂ ਸਫਾਇਆ ਕਰਦੇ ਹਾਂ। ਹੁਣ ਤੁਸੀਂ ਈਵਨ ਅੱਜ ਦੇਖੋ, ਅੱਜ ਰਾਜਨਾਥ ਸਿੰਘ ਦਾ ਉਹਦੇ 'ਤੇ ਜਵਾਬ ਔਰ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ, ਇਹਨਾਂ ਦੀ ਜ਼ਹਿਨੀਅਤ ਹੈ, ਇਹਨਾਂ ਦੀ ਓਵਰਆਲ ਸੋਚ ਹੈ। ਹੁਣ ਉਹ ਰਾਜਨਾਥ ਸਿੰਘ ਕਹਿੰਦਾ ਪਾਕਿਸਤਾਨ's defense minister should not have given such a provocative statement. 55 years ago, they suffered the consequences when Pakistan was divided into 2 parts. If they tried to cast an eye on Bengal, only God knows how many parts Pakistan will be divided into this time. ਇਹ ਅੱਜ ਦੀ ਸਟੇਟਮੈਂਟ ਹੈ ਜਿਹਦੇ 'ਚੋਂ ਕਿਉਂਕਿ ਕਲਕੱਤਾ ਤੱਕ ਉਹਨਾਂ ਨੇ ਵਾਹਗਾ ਤੋਂ ਜ਼ਾਹਰ ਹੈ ਕਿ ਭਾਈ ਆਪਣੇ ਵੱਲੋਂ ਉਹਨਾਂ ਨੇ ਇਹ ਕਿਹਾ ਵੀ
ਭਾਰਤ ਜਿਹੜਾ ਫਿਰ ਸਾਡੀ ਮਾਰ ਤੋਂ ਨਹੀਂ ਬਚੇਗਾ ਜੇ ਭਾਰਤ ਨੇ ਕੋਈ ਦਿਲਵਦੀ ਕੀਤੀ। ਉਹ ਉਹਨਾਂ ਨੂੰ ਇਹ ਧਮਕੀ ਦੇ ਔਰ ਉਹ ਉਹਨੂੰ ਕਹਿ ਰਿਹਾ ਵੀ ਜਿਵੇਂ ਪਾਕਿਸਤਾਨ ਜਿਹੜਾ ਉਹ ਅਜੇ ਵੀ ਬੰਗਾਲ ਦੇ ਉੱਤੇ ਅੱਖ ਰੱਖਦਾ ਹੈ ਕਿ ਇਹ ਪਾਰਟ ਆਫ ਪਾਕਿਸਤਾਨ ਬਣਨਾ ਚਾਹੀਦਾ, ਕਿਉਂਕਿ ਬੰਗਾਲ ਮੁਸਲਿਮ ਮੈਜੋਰਿਟੀ ਪ੍ਰੋਵਿੰਸ ਸੀ ਔਰ 47 ਤੋਂ ਪਹਿਲਾਂ ਮੁਸਲਿਮ ਲੀਗ ਦੀ ਹਕੂਮਤ ਸੋਹਰਵਰਦੀ ਉਹਦਾ ਚੀਫ ਮਿਨਿਸਟਰ ਸੀ। ਔਰ ਹੁਣ ਵੀ ਜਿਹੜਾ ਵੈਸਟ ਬੰਗਾਲ ਹੈ ਉਹਦੇ 'ਚ ਲਗਭਗ 35% ਆਬਾਦੀ ਮੁਸਲਮਾਨਾਂ ਦੀ ਹੈ। ਪਰ ਜਿਹੜਾ ਉਹਦਾ ਅਖੀਰ 'ਚ ਇਹ ਕਹਿਣਾ ਹੈ ਕਿ ਓਨਲੀ ਗੋਡ ਨੋਜ਼ ਹਾਊ ਮੈਨੀ ਪਾਰਟਸ ਪਾਕਿਸਤਾਨ ਵਿਲ ਬੀ ਡਿਵਾਈਡਡ ਇਨਟੂ ਦਿਸ ਟਾਈਮ। ਸੋ ਇੱਕ ਪਾਸੇ ਇਸ ਕਿਸਮ ਦੀ ਜ਼ਹਿਨੀਅਤ ਵਾਲਾ ਮੁਲਕ ਜਿਹੜਾ 6 ਗੁਣਾ ਵੱਡਾ ਹੈ ਆਬਾਦੀ ਦੇ ਲਿਹਾਜ਼ ਨਾਲ, ਏਰੀਆ ਦੇ ਲਿਹਾਜ਼ ਨਾਲ, ਔਰ ਪਾਕਿਸਤਾਨ ਨੂੰ ਕੌਨਸਟੈਂਟਲੀ ਇੱਕ ਤੋਂ ਬਾਅਦ ਇੱਕ ਦਹਿਸ਼ਤਗਰਦੀ ਦੇ ਵਿੱਚ ਉਹ ਅੱਜ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਹੋਏ ਜਾਂ ਜਿਹੜਾ ਤਹਿਰੀਕੇ ਤਾਲਿਬਾਨ ਹੋਏ ਜਾਂ ਵਿਦਨ ਪਾਕਿਸਤਾਨ ਕੁਛ ਨਾ ਕੁਛ ਕਰਦੇ ਨੇ। ਹੁਣ ਇਸ ਸਭ ਦੇ ਬਾਵਜੂਦ ਮੈਂ ਕਿਉਂਕਿ ਅਸੀਂ ਓਪਨਿੰਗ ਸੈਗਮੈਂਟ 'ਚ ਡੀਟੇਲ ਦੇ ਵਿੱਚ ਡਿਸਕਸ ਕੀਤਾ ਕਿ ਪਾਕਿਸਤਾਨ ਦੇ ਐਫਰਟ ਦੇ ਨਾਲ ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਵੀਟ 'ਚ ਜਿੱਥੇ ਸ਼ਹਬਾਜ਼ ਸ਼ਰੀਫ ਦਾ ਸ਼ੁਕਰਾਨਾ ਕਰਨ ਵਾਲੇ ਵਾਂਗ ਉਹਨਾਂ ਦਾ ਨਾਂ ਲਿਆ, ਉੱਥੇ ਫੀਲਡ ਮਾਰਸ਼ਲ ਆਸਮ ਮਨੀਰ ਦਾ ਨਾਂ ਵੀ ਟਰੰਪ ਨੇ ਲਿਆ। ਸੋ ਜ਼ਾਹਰ ਹੈ ਇਨੀਸ਼ੀਏਟਿਵ ਆਫ ਸਿਵਿਲੀਅਨ ਗਵਰਨਮੈਂਟ ਹੈ, ਬਟ ਆਸਮ ਮਨੀਰ ਮੇਨ ਕਰੈਕਟਰ ਹੈ, ਫੌਜੀ ਚੀਫ ਵੀ ਔਰ ਫੀਲਡ ਮਾਰਸ਼ਲ ਵੀ। ਈਰਾਨ ਦੇ ਫੋਰਨ ਮਿਨਿਸਟਰ ਦਾ ਜਿਹੜਾ ਉਹਨਾਂ ਨੇ ਇਸ ਜੰਗਬੰਦੀ ਜਿਹੜੀ 2 ਹਫ਼ਤੇ ਦੀ ਹੋਈ ਔਰ ਗੱਲਬਾਤ ਇਨੀਸ਼ੀਏਟ ਹੋਈ ਮਿਸਟਰ ਸੈਯਦ ਅਬਾਸ ਅਰਗਾਚੀ, ਉਹਨਾਂ ਨੇ ਤਾਂ ਦੋਨਾਂ ਨੂੰ ਹੀ ਐਡਰੈਸ ਕਰਦੇ ਆ ਹਿਜ਼ ਐਕਸੈਲੈਂਸੀ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਸ਼ਰੀਫ ਐਂਡ ਹਿਜ਼ ਐਕਸੈਲੈਂਸੀ ਫੀਲਡ ਮਾਰਸ਼ਲ ਮੁਨੀਰ, ਉਹਨਾਂ ਦਾ ਸ਼ੁਕਰਾਨਾ ਕੀਤਾ ਹੈ ਕਿ ਭਾਈ ਔਨ ਬਿਹਾਫ ਆਫ ਦਾ ਇਸਲਾਮਿਕ ਰਿਪਬਲਿਕ ਆਫ ਈਰਾਨ ਆਈ ਐਕਸਪ੍ਰੈਸ ਗ੍ਰੈਟੀਟਿਊਡ ਐਂਡ ਐਪਰੀਸ਼ੀਏਸ਼ਨ ਫॉर ਮਾਈ ਡੀਅਰ ਬ੍ਰਦਰਸ His Excellency Prime Minister of Pakistan Sharif and His Excellency Field Marshal Munir for their tireless efforts to end the war in the region. ਹੁਣ ਉਹ ਜਿਹਦੇ 'ਚ ਅਮਰੀਕਾ ਸਮੇਤ ਇਜ਼ਰਾਈਲ ਔਰ 7-8 ਦੂਸਰੇ ਮੁਲਕ ਔਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੇ ਲਈ ਇਹ ਸਭ ਤੋਂ ਔਖਾ ਪਾਰਟ ਸੀ ਕਿ ਵਿਦਨ ਕੰਟਰੀ ਆਲਮੋਸਟ 15% ਤੋਂ ਜ਼ਿਆਦਾ ਆਬਾਦੀ ਸ਼ੀਆ ਮੁਸਲਮਾਨਾਂ ਦੀ ਹੈ। ਮੈਜੋਰਿਟੀ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਹਮਦਰਦੀਆਂ ਈਰਾਨ ਨਾਲ ਨੇ, ਕਿਉਂਕਿ ਈਰਾਨ ਨੇ ਇਜ਼ਰਾਈਲ ਨੂੰ ਚੈਲੰਜ ਕੀਤਾ ਹੋਇਆ ਫਲਸਤੀਨ ਦੇ ਮੁੱਦੇ 'ਤੇ। ਜੇ ਕੋਈ ਰੈਜ਼ਿਸਟੈਂਸ ਆ ਉਹ ਹਮਾਸ ਹੋਏ, ਉਹ ਹਿਜ਼ਬੁੱਲਾ ਹੋਏ ਜਾਂ ਉਹ ਜਿਹੜੇ ਹੂਤੀ ਹੋਣ, ਉਹ ਜਿਹੜੇ ਈਰਾਨ ਦੀਆਂ ਜਿਹੜੀਆਂ ਪ੍ਰੋਕਸੀਜ਼ ਨੇ, ਮੁੱਦਾ ਤਾਂ ਫਲਸਤੀਨ ਦਾ ਇਹਨਾਂ ਫਿਰ ਈਰਾਨ ਨੇਬਰ ਹੈ ਪਾਕਿਸਤਾਨ ਦਾ ਨੈਕਸਟ ਡੋਰ। ਪਰ ਨਾਲ ਦੀ ਨਾਲ ਈਰਾਨ ਨੇ ਜਿਹੜਾ ਸਾਊਦੀ ਅਰੇਬੀਆ ਜਾਂ UAE ਜਾਂ ਕਤਰ ਜਾਂ ਆਬੂ ਧਾਬੀ ਜਾਂ ਇਹ ਸਾਰਿਆਂ ਨੂੰ ਜਿਹੜਾ ਨਿਸ਼ਾਨੇ 'ਤੇ ਲਿਆ, ਇਹ ਪਾਕਿਸਤਾਨ ਦੇ ਅਲਾਈ ਵੀ ਨੇ, ਫਾਈਨੈਂਸ਼ੀਅਲ ਹੈਲਪ ਵੀ ਕਰਦੇ ਨੇ। ਤੇਲ ਵੀ ਪਾਕਿਸਤਾਨ ਦਾ ਸਾਊਦੀ ਅਰੇਬੀਆ ਤੋਂ ਆਉਂਦਾ, ਡਿਫੈਂਸ ਪੈਕਟ ਵੀ ਹੈ। ਅਮਰੀਕਾ ਜਿਹੜਾ ਹਮਲਾਵਰ ਹੈ ਅਲੋਂਗ ਇਜ਼ਰਾਈਲ ਦੇ ਚੁੱਕ ਦੇ ਉੱਤੇ ਆ ਕੇ ਆਇਆ, ਉਹਦੇ ਨਾਲ ਉਹਨਾਂ ਦੇ ਆਪਣੇ ਜਿਹੜੇ ਨੇ ਬਹੁਤ ਕਲੋਜ਼ ਕਰੀਬੀ ਸੰਬੰਧ ਨੇ। ਉਹਨਾਂ ਦੀ ਫੌਜ ਦੀ ਬਣਤਰ ਜ਼ਿਆਦਾ, ਜਿਹੜਾ ਅਸਲਾ ਹੁਣ ਥੋੜ੍ਹੀ ਦੇਰ ਪਹਿਲਾਂ ਤੋਂ ਚੀਨ ਵੱਲ ਜ਼ਿਆਦਾ ਲਿਆਉਣਾ ਸ਼ੁਰੂ ਹੋਇਆ, ਉਧਰੋਂ ਹੀ ਰਿਹਾ, वो वापस इस्टेब्लिश हुआ। चीन ऑल वेदर फ्रेंड, दोस्ती पहाड़ों से ऊंची, समुंदर से गहरी। ਹੁਣ ਇਹਨਾਂ ਸਾਰਿਆਂ ਪਲੇਅਰਸ ਦੇ ਹੁੰਦਿਆਂ ਜਿੱਥੇ ਕਿ ਹਾਲਾਂ ਜਿਹੜਾ ਇਨੀਸ਼ੀਏਟ ਤਾਂ ਚਾਈਨਾ ਔਰ ਰਸ਼ੀਆ ਨੂੰ ਜਿਹੜਾ ਐਗਰੈਸਿਵਲੀ ਰੋਲ ਪਲੇ ਕਰਨਾ ਬਣਦਾ ਸੀ। ਭਾਰਤ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਈਰਾਨ ਦੇ ਨਾਲ ਕਦੇ ਆਪਣੀ ਸਿਵਲਾਈਜੇਸ਼ਨ ਸਾਂਝ ਕੱਢਦੇ ਸੀ, ਕਦੇ ਆਪਣੇ ਆਪ ਨੂੰ ਵਿਸ਼ਵ ਗੁਰੂ ਕਿਤੇ ਨਜ਼ਰ ਨਹੀਂ ਆਏ। ਸੋ ਮੈਂ ਇਹ ਸਮਝਦਾ ਪਾਕਿਸਤਾਨ ਨੇ ਇਹ ਬਹੁਤ ਵੱਡਾ ਕੰਮ ਕੀਤਾ। ਇਕੱਲਾ ਇਹ ਨਹੀਂ ਹੈ ਕਿ ਇਹਦਾ ਸਿਆਸੀ ਲਾਹਾ ਕੀ ਹੈ ਜਾਂ ਪੋਲੀਟੀਕਲ ਸਟੇਚਰ ਜਾਂ ਗਲੋਬਲ ਸਟੇਚਰ ਪਾਕਿਸਤਾਨ ਦਾ ਵਧਿਆ, ਇਨਸਾਨੀਅਤ ਨੂੰ ਤਬਾਹੀ ਵੱਲ ਜਾਣ ਤੋਂ ਰੋਕਣਾ। ਕਿਉਂਕਿ ਜਿਸ ਲੈਵਲ 'ਤੇ ਇਹ ਦੋਨੋਂ ਪਾਸੇ ਟੈਂਪਰਸ ਹਾਈ ਔਰ ਜਿਹਨੂੰ ਕਹਿੰਦੇ ਨੇ ਵੀ ਐਕਸਲੇਟਰ 'ਤੇ ਪੈਰ ਰੱਖਿਆ ਹੋਇਆ, ਇਹਨਾਂ ਨੇ ਵੀ ਰੱਖਿਆ, ਈਰਾਨ ਵਾਪਸ ਰੱਖਦਾ। ਐਸਕੇਲੇਸ਼ਨ ਔਰ ਜਿਹੜੇ ਚੰਗੇ ਐਕਸਪਰਟ ਸੀ ਉਹ ਕਹਿ ਰਹੇ ਸੀ ਵੀ ਜਿਵੇਂ ਜਿਵੇਂ ਐਸਕੇਲੇਸ਼ਨ ਦਾ ਲੈਵਲ ਵੱਧ ਰਿਹਾ ਹੈ, ਇਹ ਅਲਟੀਮੇਟਲੀ ਨਿਊਕਲੀਅਰ 'ਤੇ ਜਾ ਕੇ ਐਂਡ ਹੋਏਗਾ। ਜੇ ਅਮਰੀਕਾ ਜਦੋਂ ਕਹਿੰਦੇ ਨੇ ਕਿ ਭਾਈ ਸਾਰੇ ਟੂਲ ਨੇ, ਵੈਂਸ ਵੀ ਕਹਿਣ ਲੱਗ ਗਿਆ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ, ਔਰ ਅਮਰੀਕਾ ਦੀ ਜਿਹੜੀ ਇਸ ਸਾਰੇ ਦੇ ਵਿੱਚ ਜਿਹੜੀ ਹੈ ਹੇਠੀ ਹੋ ਰਹੀ ਸੀ। 5 ਹਫ਼ਤੇ ਹੋ ਗਏ ਤੁਹਾਡੇ ਤੋਂ ਜਿਹੜਾ ਇਹ ਕੋਈ ਵੀ ਤੁਹਾਡਾ ਹਥਿਆਰ ਉੱਥੇ ਚੱਲ ਨਹੀਂ ਰਿਹਾ, ਹਰ ਆਪਰੇਸ਼ਨ ਆਲਮੋਸਟ ਫੇਲ ਆਪਰੇਸ਼ਨ ਵਾਂਗ ਹੀ ਨਜ਼ਰ ਆ ਰਿਹਾ ਸੀ। ਠੀਕ ਹੈ
ਸਕਸੈਸ ਕਰੀ ਜਾਓ। ਪਰ ਨਜ਼ਰ ਆ ਰਿਹਾ ਸੀ ਉਹਨਾਂ ਦੇ ਅਮਰੀਕਨ ਐਕਸਪਰਟ ਔਰ ਐਨਾਲਿਸਟ ਹੀ ਨਾਲ ਦੀ ਨਾਲ ਆ ਕੇ ਕਹਿ ਰਹੇ ਸੀ ਕਿ ਚਲੋ ਬਹੁਤ ਚੰਗਾ ਹੈ ਵੀ ਲੈਫਟੀਨੈਂਟ ਕਰਨਲ ਤੁਸੀਂ ਉਹਨੂੰ ਰੈਸਕਿਊ ਕਰ ਲਿਆ, ਪਰ ਉੱਥੇ ਜਿਹੜਾ ਉੱਥੇ ਗਿਆ ਕੀ ਕਰਨਾ ਸੀਗਾ, ਰੈਸਕਿਊ ਜਿਹਨੂੰ ਕੀਤਾ ਹੈ। ਬਿਲਕੁਲ ਜ਼ਾਹਰ ਹੈ ਇੱਕ ਵੱਡਾ ਆਪਰੇਸ਼ਨ ਸੀ, ਯੂਰੇਨੀਅਮ ਤੁਸੀਂ ਚੁੱਕਣਾ ਸੀ ਉਹਨਾਂ ਦੇ 에ਅਰ ਬੇਸ ਤੋਂ, ਉਹਨਾਂ ਨੇ ਜਹਾਜ਼ ਵੀ ਸੁੱਟ ਲਿਆ ਤੇ ਤੁਸੀਂ ਇੰਨੇ ਨਾਲ ਹੀ ਤਸੱਲੀ ਕਰ ਲਈ ਵੀ ਤੁਸੀਂ ਲੈਫਟੀਨੈਂਟ ਕਰਨਲ ਨੂੰ ਜਿਹੜਾ ਬਚਾ ਕੇ ਲੈ ਆਏ ਹੋ। ਬੜਾ ਜ਼ਬਰਦਸਤ ਆਪਰੇਸ਼ਨ ਹੈ, ਪਰ ਉੱਥੇ ਗਏ ਕੀ ਕਰਨ ਸੀਗੇ, ਕੀ ਕਰਨਗੇ ਸੀ। ਸੋ ਇਹ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਹਾਂ ਵੀ ਜਦੋਂ ਇਸ ਮਾਮਲੇ ਦੇ ਉੱਤੇ ਔਰ ਟਰੰਪ ਵਰਗਾ ਬੰਦਾ ਜਿਸ ਦਾ ਬਿਲਕੁਲ ਜਿਹੜਾ ਨੱਕ ਤੇ ਮੱਖੀ ਨਹੀਂ ਬਹਿਣ ਦਿੰਦਾ ਔਰ ਉਹਨੂੰ ਵਿਕਟਰੀ ਵੀ ਚਾਹੀਦੀ ਹੈ ਕਿ ਬਈ ਉਹਨੇ ਮਿਡ ਟਰਮ ਇਲੈਕਸ਼ਨ ਵੀ ਫੇਸ ਕਰਨੀ ਹੈ, ਲੋਕਾਂ ਨੂੰ ਵੀ ਦੱਸਣਾ ਹੈ। $2 ਬਿਲੀਅਨ ਐਵਰੀ ਡੇ ਖਰਚ ਹੋ ਰਿਹਾ ਸੀ। ਅਮਰੀਕਨ ਕਾਂਗਰਸ ਨੂੰ ਕਿਹਾ ਵੀ $1.5 ਟ੍ਰਿਲੀਅਨ ਦਿਓ ਡਿਫੈਂਸ ਬਜਟ। ਹੁਣ ਇਹ ਆਸਮ ਮੁਨੀਰ ਦਾ ਕੀ ਜਲਵਾ ਹੈ ਕਿ ਉਸ ਨੇ ਇਧਰੋਂ ਇਹ ਦੂਜੇ ਪਾਸੇ ਉਹ ਈਰਾਨ ਜਿਹੜੇ ਕਹਿੰਦੇ ਜੀ ਅਸੀਂ ਤਾਂ ਹਸਨ ਹੁਸੈਨ ਦੇ ਸਾਡੇ ਆਈਡਲ ਨੇ, ਅਸੀਂ ਤਾਂ ਸ਼ਹੀਦੀ ਮੰਗਦੇ ਹਾਂ, ਸਾਨੂੰ ਤੁਸੀਂ ਮਾਰਨੇ ਨੇ ਬੰਬ। ਲੋਕ ਜਿਹੜੇ ਨੇ ਉਹ ਬਾਹਰ ਨਿਕਲ ਕੇ ਬਈ ਪੁਲਾਂ ਦੇ ਉੱਤੇ ਔਰ ਬਿਲਡਿੰਗਸ ਔਰ ਜਿਹੜਾ ਇਨਫਰਾਸਟ੍ਰਕਚਰ ਔਰ ਪਾਵਰ ਸਟਰਕਚਰ ਇਲੈਕਟ੍ਰਿਸਿਟੀ ਉਹ ਦੂਜੇ ਉਹ ਹੱਥ ਨਾਲ ਹੱਥ ਫੜ ਕੇ ਸਾਰੀ ਰਾਤ ਜਿਹੜੇ ਨੇ ਉੱਥੇ ਬੈਠੇ ਜਿਹੜੇ ਨੇ ਉਹ ਆਪਣੇ ਆਪ ਨੂੰ ਉਹਨਾਂ ਨੇ ਸਾਹਮਣੇ ਲੈ ਆਂਦਾ। ਸੋ ਜਦੋਂ ਇਸ ਲੈਵਲ ਦੇ ਉੱਤੇ ਭੜਕਾਟ ਦਾ ਆਲਮ ਹੋਏ, ਇਹ ਸੌਖਾ ਕੰਮ ਨਹੀਂ ਹੈ। ਔਰ ਮੈਂ ਸਮਝਦਾ ਵੀ ਇਹ ਰੱਬ ਨੇ, ਅੱਲਾਹ ਤਾਲਾ ਨੇ ਪਾਕਿਸਤਾਨ ਨੂੰ ਮਾਣ ਦਿੱਤਾ ਹੈ ਔਰ ਇਹ ਜਿਹੜੇ ਨੇ ਆਲਰੇਡੀ ਕੱਲ ਨੂੰ ਕੀ ਹੋਏਗਾ ਪਤਾ ਨਹੀਂ, ਪਰ ਘੱਟੋ ਘੱਟ ਇਹ ਜਿਹੜੀ ਐਸਕੇਲੇਸ਼ਨ ਲੈਵਲ ਅੱਜ ਰਾਤ 8 ਵਜੇ ਜਿਹੜੀ ਡੈਡਲਾਈਨ ਸੀ ਔਰ 15 ਰੋਜ਼ਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਕੋਈ ਜਿਹਨੂੰ ਤੁਸੀਂ ਕਹੋ ਕਿ ਵੀ ਐਮੈਚੋਰ ਲੋਕ ਨਹੀਂ ਨੇ, ਉਹਨਾਂ ਦੀ ਸਿਵਲਾਈਜੇਸ਼ਨ ਦੂਜਾ। ਔਰ ਇਹ ਵੀ ਉਹਨਾਂ ਦੇ ਕ੍ਰੈਡਿਟ ਜਾਂਦਾ ਕਿ ਇਸ 5 ਹਫ਼ਤੇ ਦੇ ਡਾਇਰੈਕਟ ਟੱਕਰ ਦੇ ਵਿੱਚ ਉਹਨਾਂ ਨੇ ਰਿਐਕਟ ਹੀ ਕੀਤਾ, ਡਿਫੈਂਸਿਵ ਵੀ ਹੈ, ਸਰਪ੍ਰਾਈਜ਼ ਉਹਦੇ 'ਚ ਐਲੀਮੈਂਟ ਸੀ ਔਰ ਪ੍ਰੋਪੋਰਸ਼ਨੇਟ ਰਿਸਪੌਂਡ ਦਿੱਤਾ, ਜਿਹਨੂੰ ਕਹਿੰਦੇ ਡਿਸਪ੍ਰੋਪੋਰਸ਼ਨੇਟ ਨਹੀਂ। ਹੁਣ ਜੇ ਉਹਨਾਂ ਕੋਲ ਹਾਈਪਰਸੋਨਿਕ ਮਿਸਲ ਸੀ ਅਜੇ ਤੱਕ ਉਹ ਚਲਾਈਆਂ ਨਹੀਂ ਹੈ, ਕਰੂਜ਼ ਬੈਲਿਸਟਿਕ ਡਰੋਨ, ਕਿਉਂਕਿ ਜਿਉਂ-ਜਿਉਂ ਇਜ਼ਰਾਈਲ ਜਾਂ ਅਮਰੀਕਾ ਜਿਸ ਲੈਵਲ ਨੂੰ ਵਧਾ ਰਿਹਾ ਸੀ ਤਿਉਂ-ਤਿਉਂ ਉਹ ਅੱਗੇ ਵਧ ਰਹੇ ਸੀ। ਔਰ ਜਿਹੜਾ ਉਹਨਾਂ ਨੇ ਸਟੇਟ ਆਫ ਹਾਰਮਿਊਜ਼ ਕਾਬੂ ਕਰ ਲਿਆ, ਇਹ ਤਾਂ ਇਵੇਂ ਹੀ ਸੀ ਕਿ ਉਹਨਾਂ ਨੇ ਸ਼ਾਹਰਾਗ ਫੜ ਲਈ। ਉਹ ਸਾਰੇ 20% ਆਇਲ ਉੱਥੋਂ ਨਿਕਲਦਾ ਹੈ। 3F ਜਿਹੜਾ ਸ਼ੁਰੂ ਹੋ ਗਿਆ ਕਿ ਜੀ ਇਹ ਤਾਂ ਫਿਊਲ, ਫੂਡ, ਫਰਟੀਲਾਈਜ਼ਰ ਤਿੰਨੋਂ ਹੀ ਗਏ। ਤਿੰਨਾਂ ਦੇ ਉੱਤੇ ਇਕਨੋਮੀ ਹੈ ਦੁਨੀਆ ਦੀ। ਨੋ ਫਾਰਮਰ ਨੋ ਫੂਡ ਤੇ ਨੋ ਫਰਟੀਲਾਈਜ਼ਰ ਨੋ ਫਾਰਮਰ, ਸਾਰਾ ਕੁਝ ਤਾਂ ਉਹਦੇ ਨਾਲ ਹੀ। ਤੇ ਫਿਊਲ ਤੁਹਾਨੂੰ ਪਤਾ ਹੀ ਹੈ ਕਿ ਭਾਈ ਉਹਦੇ 'ਚ ਤਾਂ ਤੁਸੀਂ ਅੱਜ ਕੱਲ੍ਹ ਉਹ ਜਾ ਨਹੀਂ ਸਕਦੇ। ਹੁਣ ਘੋੜਿਆਂ ਦੇ ਉੱਤੇ ਜਾਂ ਡੋਂਕੀਜ਼ ਦੀ ਸਵਾਰੀ ਤਾਂ ਹੋਣੀ ਨਹੀਂ ਮਿਡਲ ਈਸਟ ਦੇ ਵਿੱਚ, ਔਰ ਦੁਨੀਆ ਭਰ ਨੂੰ ਜਿਹੜਾ ਉਹ ਸੀ। ਸੋ ਮੈਂ ਸਮਝਦਾ ਵੀ ਇਹ ਆਉਣ ਵਾਲੇ ਪੀਰੀਅਡ 'ਚ ਇਹ ਗੱਲ ਕਿੱਧਰ ਨੂੰ ਜਾਏਗੀ ਵੈਦਰ, ਪਰ ਮੈਨੂੰ ਇਹ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ ਇਨਸਟਿੰਕਟਿਵਲੀ, ਜੇ ਉਹਨਾਂ ਦੇ ਬਾਈ ਇਨਸਟਿੰਕਟ ਕਹਿਣਾ ਹੋਏ ਤੇ ਕਨਫਰੰਟੇਸ਼ਨਸ ਨਹੀਂ ਹੈ, ਈਗੋਟਿਸਟ ਹੈ। ਕਨਫਰੰਟੇਸ਼ਨ ਜੰਗ ਨੂੰ ਨਿਬੇੜਨ ਵੱਲ ਜਾਣ ਦਾ ਜ਼ਿਆਦਾ। ਸੋ ਹੁਣ ਵਿਕਟਰੀ ਸਾਰੇ ਕਰਨਗੇ, ਪਰ ਮੈਂ ਸਮਝਦਾ ਵੀ ਜੇ ਦੁਨੀਆ ਜਦੋਂ ਵੀ ਇਸ ਦੌਰ ਨੂੰ ਦੇਖੇਗੀ, ਜੇ ਸੱਚਮੁੱਚ ਕੋਈ ਵਿਕਟਰੀ ਦਾ ਔਰ ਵਧਾਈ ਦਾ ਹੱਕਦਾਰ ਹੈ ਤੇ ਉਹ ਪਾਕਿਸਤਾਨ ਹੈ, ਜਿਸ ਨੇ ਘੱਟੋ ਘੱਟ ਜਿਹੜੀ ਫਰਦਰ ਤਬਾਹੀ ਹੋਣ ਜਾ ਰਹੀ ਸੀ ਵਕਤੀ ਤੌਰ ਤੇ ਹੀ ਸਹੀ, ਅਜੇ ਉਸ ਦੇ ਉੱਤੇ ਜਿਹੜਾ ਉਹ ਫੁੱਲ ਸਟਾਪ ਲਾ ਦਿੱਤਾ ਹੈ। ਸੋ ਇਹ ਹੈ ਵੀ ਰੱਬ ਨੇ ਜਿਹਨੂੰ ਵਡਿਆਣਾ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ। ਜੀ ਰਾਜ ਸਾਹਿਬ ਬਹੁਤ ਸ਼ੁਕਰੀਆ। ਸਵਾਗਤ ਹੈ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।